ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨਿਲ ਮੁਕੁਰਤ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਇਰਵਾ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 30 ਜੁਲਾਈ 2019 15 ਸਾਵਨ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਔਰ ਇਹ ਵੀ ਅਸੀਂ ਦੱਸ ਦਈਏ ਕਿ ਕੁਝ ਦਿਨਾਂ ਤੋਂ ਸਾਡੀ ਜੋ ਲਾਈਵ ਜੋ YouTube ਤੇ ਜੋ ਪ੍ਰੋਗਰਾਮ ਚੱਲਦੇ ਸਨ ਉਹ ਨਹੀਂ ਚੱਲ ਰਹੇ ਕਿਸੇ ਵਜ੍ਹਾ ਕਰਕੇ। ਸੋ ਜਦੋਂ ਸਾਡਾ ਇਹ ਪ੍ਰੋਗਰਾਮ ਖਤਮ ਹੁੰਦਾ ਉਸ ਤੋਂ ਥੋੜੇ ਹੀ ਸਮੇਂ ਬਾਅਦ ਜੋ ਅੱਜ ਦਾ ਜੋ ਕੀਤਾ ਹੋਇਆ ਪ੍ਰੋਗਰਾਮ ਉਸ ਨੂੰ ਅਪਲੋਡ ਕੀਤਾ ਜਾਂਦਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਜਿਹੜੇ ਵੀ YouTube ਰਾਹੀਂ ਲਾਈਵ ਜੁੜੇ ਹੋ ਤਾਂ ਤੁਸੀਂ ਉਸ ਤੇ ਜੋ ਰਿਕਾਰਡਡ ਪ੍ਰੋਗਰਾਮ ਹੁੰਦੇ ਨੇ, ਅਪਲੋਡ ਕੀਤੇ ਹੋਏ ਪ੍ਰੋਗਰਾਮ ਹੁੰਦੇ ਨੇ, ਤੁਸੀਂ ਉਹਨਾਂ ਨੂੰ ਉੱਥੇ ਦੇਖ ਸਕਦੇ ਹੋ ਔਰ ਆਪਣੀ ਰਾਏ ਤੇ ਕਮੈਂਟ ਵੀ ਸਾਨੂੰ ਭੇਜ ਸਕਦੇ ਹੋ ਸਾਡੇ ਇਸ ਪਤੇ ਤੇ sos@tv84.tv ਤੇ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੋ ਅੱਜ ਦੀ ਅਹਿਮ ਇਸ਼ੂ ਨੇ ਉਸ ਦੇ ਨਾਲ ਡਾਕਟਰ ਸਾਹਿਬ ਮੇਰੇ ਨਾਲ ਸ਼ਾਮਲ ਨੇ ਹਮੇਸ਼ਾ ਤਰ੍ਹਾਂ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ? ਦੇਖੋ 47 ਦੇ ਵਿੱਚ ਡਿਵੀਜ਼ਨ ਜਾਂ ਪਾਰਟੀਸ਼ਨ ਇਸ ਦੇ ਬਹੁਤ ਸਾਰੇ ਸਿਆਸੀ ਸਮਾਜਿਕ ਔਰ ਹੋਰ ਕਾਰਨ ਦਿੱਤੇ ਜਾਂਦੇ ਨੇ ਜੀ, ਪਰ ਜੇ ਇੱਕ ਬਹੁਤ ਮਜ਼ਬੂਤ ਜਿਹੜਾ ਸਮਾਜਿਕ ਵਰਤਾਰਾ ਬਹੁ ਗਿਣਤੀ ਹਿੰਦੂਆਂ ਦਾ ਸੀ ਮੁਸਲਮਾਨਾਂ ਪ੍ਰਤੀ ਉਸ ਨੂੰ ਦੇਖਣਾ ਹੋਏ ਤੇ ਜ਼ਾਹਰ ਹੈ ਕਿ ਉਦੋਂ ਭਾਰਤ ਭਰ ਦੇ ਵਿੱਚ ਜਿੰਨੇ ਰੇਲਵੇ ਸਟੇਸ਼ਨ ਸਨ, ਬੱਸ ਅੱਡੇ ਸਨ ਜਾਂ ਜਿਹੜੇ ਪੈਦਲ ਪਹੇ ਜੀਟੀ ਰੋਡ ਦੇ ਉੱਤੇ ਵੀ ਜਿੱਥੇ ਕਿਤੇ ਕੋਈ ਪਿਆਉ ਲੱਗੇ ਹੁੰਦੇ ਸਨ ਜੀ, ਉੱਥੇ ਦੋ ਘੜੇ ਅੱਡ-ਅੱਡ ਰੱਖੇ ਹੁੰਦੇ ਸੀ ਪਾਣੀ ਦੇ। ਇੱਕ ਦੇ ਉੱਤੇ ਲਿਖਿਆ ਹੁੰਦਾ ਸੀ ਹਿੰਦੂ ਪਾਣੀ, ਇੱਕ ਦੇ ਉੱਤੇ ਲਿਖਿਆ ਹੁੰਦਾ ਸੀ ਮੁਸਲਮਾਨ ਪਾਣੀ। ਜੀ ਹੁਣ ਜ਼ਾਹਰ ਹੈ ਜਦੋਂ ਅਸੀਂ ਕੁਦਰਤ ਦੇ ਰੰਗ ਦੇਖਦੇ ਹਾਂ, ਜਦੋਂ ਮੀਂਹ ਵਰਦਾ ਹੈ, ਕਦੇ ਕੁਦਰਤ ਨੇ ਇਹ ਨਹੀਂ ਦੇਖਿਆ ਕਿ ਕਿਹਦੇ ਘਰ ਤੇ ਵਰਨਾ ਹੈ ਤੇ ਕਿਹਦੇ ਤੇ ਨਹੀਂ ਹੈ, ਜਲ ਥਲ ਹੈ। ਜੀ ਇਸੇ ਤਰ੍ਹਾਂ ਇਨਸਾਨੀ ਵਜੂਦ ਸਰੀਰ ਦਾ ਇੱਕ ਵੱਡਾ ਹਿੱਸਾ ਪਾਣੀ ਹੈ, ਉਸ ਦੇ ਵਿੱਚ ਵੀ ਕੋਈ ਕੁਦਰਤ ਨੇ ਬਣਾਉਣ ਲੱਗੇ ਕੋਈ ਹਿੰਦੂ ਪਾਣੀ ਜਾਂ ਮੁਸਲਮਾਨ ਪਾਣੀ ਜਾਂ ਸਿੱਖ ਪਾਣੀ ਕੋਈ ਅੱਡ ਨਹੀਂ ਰੱਖਿਆ ਹੋਇਆ। ਬਿਲਕੁਲ। ਫਿਰ ਅਸੀਂ ਦੇਖਦੇ ਹਾਂ ਕਿ ਇਸ ਸਾਰੇ 'ਚ ਜੇ ਅਸੀਂ ਮਨੁੱਖੀ ਵਜੂਦ ਦਾ ਜਿਸ ਦੇ ਨਾਲ ਜ਼ਿੰਦਗੀ ਹੈ ਖੂਨ ਜੇ ਇਸ ਦੀ ਗੱਲ ਕਰੀਏ ਤੇ ਦੁਨੀਆ ਭਰ ਦੇ ਵਿੱਚ ਕੋਈ ਵੀ ਕਿਸੇ ਨੈਸ਼ਨੈਲਿਟੀ ਦਾ ਹੈ, ਕਿਸੇ ਰੇਸ ਦਾ ਹੈ, ਕਿਸੇ ਕਰੀਡ ਦਾ ਹੈ, ਕਿਸੇ ਕਾਸਟ ਦਾ ਹੈ, ਬਲੱਡ ਗਰੁੱਪ ਤਾਂ ਇਹੀ ਨੇ, ਏ ਹੈ, ਬੀ ਹੈ, ਏ ਬੀ ਹੈ, ਉਹ ਹੈ ਜੀ। ਹੋਰ ਤਾਂ ਨਹੀਂ ਹੈ ਕਿ ਕਿਸੇ ਮਜ਼ਹਬ ਜਾਂ ਕਿਸੇ ਰੰਗ ਜਾਂ ਕਿਸੇ ਜ਼ਾਤ ਨਾਲ ਜੁੜਿਆ ਹੋਇਆ ਕੋਈ ਸਪੈਸ਼ਲ ਪਾਰਟ ਹੈ। ਬਿਲਕੁਲ। ਔਰ ਹਰ ਇੱਕ ਦੀਆਂ ਰਗਾਂ ਦੇ ਵਿੱਚ ਉਹੀ ਖੂਨ ਹੈ। ਜਦੋਂ ਕਬੀਰ ਸਾਹਿਬ ਨੇ ਬਾਣੀ ਦੇ ਵਿੱਚ ਬ੍ਰਾਹਮਣ ਦੀ ਇਸ ਸੁਪਰਾਮੇਸੀ ਦੀ ਥਿਉਰੀ ਨੂੰ ਚੈਲੰਜ ਕੀਤਾ ਹੈ, ਜਿੱਥੇ ਉਹਨੇ ਜ਼ਾਤ ਪਾਤ ਬਣਾਈ ਔਰ ਜ਼ਾਤ ਪਾਤ ਦੇ ਥੱਲੇ ਬ੍ਰਾਹਮਣ ਸਭ ਤੋਂ ਉੱਪਰਲੀ ਪੌੜੀ ਦੇ ਉੱਤੇ ਚੜ੍ਹ ਕੇ ਬਹਿ ਗਿਆ, ਬਾਕੀ ਜਿਹੜੇ ਨੇ ਉਹਨੇ ਆਪਣੀ ਸਰਵਿਸ ਦੇ ਲਈ ਆਪਣੀ ਸੇਵਾ ਦੇ ਲਈ ਰੱਖ ਲਏ, ਕਸ਼ਤਰੀਆਂ ਨੂੰ ਲੜਨ ਪੜਨ ਲਈ ਰੱਖ ਲਿਆ, ਵੈਸ਼ਿਆਂ ਨੂੰ ਜਿਹੜਾ ਉਹ ਕਾਰੋਬਾਰੀ ਕੰਮ ਲਈ ਰੱਖ ਲਿਆ ਔਰ ਸ਼ੂਦਰਾਂ ਨੂੰ ਆਪਣੇ ਪੱਕੇ ਨੌਕਰ ਬਣਾ ਕੇ ਹਮੇਸ਼ਾ ਦੇ ਲਈ ਸਰਵਿਸ ਦੇ ਲਈ ਰੱਖ ਲਿਆ। ਤੇ ਕਬੀਰ ਸਾਹਿਬ ਨੇ ਬਾਣੀ ਦੇ ਵਿੱਚ ਇਹ ਵੰਗਾਰਿਆ ਸੀ ਬ੍ਰਾਹਮਣ ਨੂੰ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਤੁਮ ਹਮ ਕਤ ਲੋਹੂ ਤੁਮ ਕਤ ਦੂਤ। ਇਹ ਬ੍ਰਾਹਮਣ ਦੇ ਪੁੱਤਰ ਜੇ ਤੂੰ ਬਾਕੀਆਂ ਦੇ ਨਾਲੋਂ ਉੱਚਾ ਹੈ ਤੇ ਤੇਰਾ ਜਨਮ ਵੀ ਉਸੇ ਪ੍ਰੋਸੈਸ ਨਾਲ ਹੀ ਹੋਇਆ
ਜਿਹਦੇ ਨਾਲ ਇੱਕ ਸ਼ੂਦਰ ਦਾ ਹੋਇਆ, ਤੂੰ ਕਿਸੇ ਹੋਰ ਰਸਤਿਓਂ ਕਿਉਂ ਨਹੀਂ ਨਿਕਲਿਆ? ਜੀ। ਆਨ ਵਾਟ ਰਸਤੇ ਨੂੰ ਕਹਿੰਦੇ ਨੇ, ਆਨ ਦੂਸਰੇ ਨੂੰ। ਜੇ ਤੂੰ ਬ੍ਰਾਹਮਣੀ ਜਾਇਆ, ਜੇ ਤੈਨੂੰ ਇੰਨਾ ਹੀ ਫਖਰ ਹੈ ਆਪਣੇ ਉੱਚੇ ਹੋਣ ਦਾ, ਜਾਂ ਇੰਨਾ ਹੀ ਤੂੰ ਹੰਕਾਰਿਆ ਹੋਇਆ, ਤੇ ਫਿਰ ਤੂੰ ਵੀ ਉਸੇ ਰਸਤੇ ਹੀ ਕਿਉਂ ਜੰਮਿਆ ਜਿਹਦੇ ਰਾਹੀਂ ਸ਼ੂਦਰ ਜੰਮਿਆ, ਬਾਕੀ ਜੰਮੇ ਨੇ? ਬਿਲਕੁਲ। ਔਰ ਤੂੰ ਕਦੋਂ ਦਾ ਬ੍ਰਾਹਮਣ ਬਣ ਗਿਆ ਤੇ ਅਸੀਂ ਕਦੋਂ ਦੇ ਨੀਵੇਂ ਹੋ ਗਏ? ਤੇਰੀਆਂ ਰਗਾਂ 'ਚ ਕਿਹੜਾ ਦੁੱਧ ਵਗਦਾ ਹੈ ਤੇ ਸਾਡੀਆਂ ਰਗਾਂ 'ਚ ਕਿਹੜਾ ਜਿਹੜਾ ਤੇਰੇ ਨਾਲੋਂ ਕੋਈ ਵੱਖਰੀ ਚੀਜ਼ ਹੈ? ਜੀ। ਸੋ ਜ਼ਾਹਰ ਹੈ ਕਿ ਅੱਜ ਵੀ ਜਦੋਂ ਕਬੀਰ ਸਾਹਿਬ ਨੇ ਫਰਮਾਇਆ, ਜਾਂ ਭਗਤ ਨਾਮਦੇਵ ਜੀ ਦਾ ਜ਼ਿਕਰ ਕਰਦੇ ਹਾਂ, ਜਦੋਂ ਉਹਨਾਂ ਨੇ ਬ੍ਰਾਹਮਣ ਦੀ ਜਿਹੜੀ ਸੁਪਰਾਮੇਸੀ ਦੇ ਥੱਲੇ ਪੂਜਾ ਦਾ ਹੱਕ ਜਾਂ ਇਬਾਦਤ ਦਾ ਹੱਕ ਆਮ ਲੋਕਾਂ ਤੋਂ ਖੋਇਆ ਹੋਇਆ ਸੀ, ਤਾਂ ਭਗਤ ਨਾਮਦੇਵ ਜੀ ਨੇ ਫਰਮਾਇਆ ਸੀ, ਜੀ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਕਿ हे ਮੇਰੇ ਯਾਦਵ ਰਾਏ, हे ਮੇਰੇ ਰੱਬ, ਮੈਂ ਛਿੰਬਿਆਂ ਦੇ ਘਰ ਕਿਉਂ ਪੈਦਾ ਹੋਇਆ, ਬ੍ਰਾਹਮਣ ਦੇ ਘਰ ਕਿਉਂ ਨਹੀਂ? ਜੀ। ਔਰ ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਦੇ ਵਿੱਚ ਜਦੋਂ ਇਸ ਬ੍ਰਾਹਮਣਵਾਦ ਦੇ ਇਸ ਸਾਰੇ ਹੀ ਫਲਸਫੇ ਨੂੰ, ਜਿਹੜਾ ਕਿ ਊਚ ਨੀਚ ਦਾ ਅਸੀਂ ਨਕਾਰਦੇ ਹਾਂ, ਫਰਮਾਇਆ ਸੀ ਕਿ ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆਂ ਇੱਕਾ ਛਾਓ। ਜੀ। ਕਿ ਭਾਈ ਇਹ ਬਿਲਕੁਲ ਕੰਡੈਮਨੇਬਲ ਹੈ, ਇਸ ਨੂੰ ਬਿਲਕੁਲ ਜਿਹੜਾ ਅਪਰਵਾਨਿਤ ਹੈ ਜ਼ਾਤ ਦੇ ਉੱਤੇ ਆਪਣੇ ਕਿਸੇ ਹੰਕਾਰ ਦੀ ਗੱਲ ਕਰਨੀ। ਤੇ ਜਾਂ ਇਹ ਫਰਮਾਇਆ ਕਿ ਭਾਈ ਉਹ ਮੂਰਖ ਗਾਵਾਰ ਜ਼ਾਤ ਦਾ ਹੰਕਾਰ ਨਹੀਂ ਕਰਨਾ। ਹੁਣ ਜਦੋਂ ਗੁਰੂ ਨਾਨਕ ਸਾਹਿਬ ਨੇ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਉਹਨਾਂ ਨੇ ਚੈਲੰਜ ਕੀਤਾ ਬ੍ਰਾਹਮਣ ਨੇ ਕਿਸ ਹੱਦ ਤੱਕ ਜਾ ਕੇ ਆਮ ਲੋਕਾਂ ਦੇ ਅੰਦਰ ਇਸ ਜ਼ਾਤ-ਪਾਤੀ ਸਿਸਟਮ ਦੇ ਨਾਲ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ। ਉਦੋਂ ਤਾਂ ਬ੍ਰਾਹਮਣ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਜੀ, ਉਦੋਂ ਤਾਂ ਉਹ ਪਾਵਰ ਤੋਂ ਬਿਨਾਂ ਸੀ। ਬਿਲਕੁਲ। ਔਰ ਪਿਛਲੇ 72 ਸਾਲ 'ਚ ਜਦੋਂ ਤੋਂ ਇਹਨਾਂ ਦੇ ਕੋਲ ਪਾਵਰ ਆਈ, ਪਹਿਲਾਂ ਸੈਕੂਲਰ ਲਬਾਦੇ ਦੇ ਥੱਲੇ ਜੀ, ਨਹਿਰੂ, ਸ਼ਾਸਤਰੀ, ਇੰਦਰਾ ਗਾਂਧੀ ਨੇ ਆਪਣਾ ਉਹ ਲਬਾਦਾ ਚੁੱਕ ਕੇ ਜੂਨ 84 ਔਰ ਬਾਅਦ 'ਚ ਰਾਜੀਵ ਗਾਂਧੀ ਨੇ ਬਾਬਰੀ ਮਸਜਿਦ ਦੇ ਦਰਵਾਜ਼ੇ ਵੀ ਖੋਲੇ, ਸਿੱਖਾਂ ਦੀ ਨਸਲਕੁਸ਼ੀ ਵੀ ਕੀਤੀ, ਨਰਸਿਮਹਾ ਰਾਓ ਨੇ ਬਾਬਰੀ ਮਸਜਿਦ ਢਵਾਈ, ਫਿਰ ਤਾਂ ਉਸ ਤੋਂ ਬਾਅਦ ਹੁਣ ਤਾਂ ਸਿੱਧਾ ਹੀ ਹਿੰਦੂ ਤਵੀਆਂ ਦੇ ਕੋਲ ਹੈ। ਤੇ ਇਹ ਖਬਰ ਜਿਹੜੀ ਅੱਜ ਦੋ ਪ੍ਰਮੁੱਖ ਖਬਰਾਂ ਅੱਜ ਦੇ ਮੀਡੀਆ ਦੇ ਵਿੱਚ, ਅੱਜ ਦੇ ਰੂਲਰਸ ਬ੍ਰਾਹਮਣਵਾਦ ਦੇ ਔਰ ਹਿੰਦੂਤਵਾਦ ਦੇ ਕਿਸ ਡਾਇਰੈਕਸ਼ਨ 'ਚ ਜਾ ਰਹੇ ਨੇ, ਉਹ ਪ੍ਰੋਮੀਨੈਂਟਲੀ ਭਾਰਤ ਦੇ ਮੀਡੀਆ ਨੇ ਜਿਹੜੀਆਂ ਨੇ ਉਹ ਪ੍ਰਕਾਸ਼ਿਤ ਕੀਤੀਆਂ ਨੇ। ਔਰ ਉਹਨਾਂ ਦੇ ਵਿੱਚ ਇੱਕ ਤਾਂ ਇਹ ਹੈ ਕਿ ਅਜੇ 2 ਦਿਨ ਹੋਏ ਨੇ ਜਦੋਂ ਕਿ ਬੀਜੇਪੀ ਨੇ ਕਿਵੇਂ ਕਰੋੜਾਂ ਨਹੀਂ ਅਰਬਾਂ ਰੁਪਏ ਦੀਆਂ ਜਿਹੜੀਆਂ ਨੇ ਉਹ ਥੈਲੀਆਂ ਖੋਲ ਕੇ ਕਿਵੇਂ ਕਰਨਾਟਕਾ ਦੇ ਵਿੱਚ ਕਾਂਗਰਸ ਦੇ ਜਾਂ ਜਿਹੜੀ ਉਹਦੇ ਦੇਵਗੌੜਾ ਦੇ ਮੁੰਡੇ ਦੀ ਪਾਰਟੀ ਲੋਕਲ ਉਹਨਾਂ ਦੇ ਐਮਐਲਏ ਖਰੀਦੇ, ਕਿਵੇਂ ਉਹਨਾਂ ਦੀ ਹਕੂਮਤ ਦੀ ਜਿਹੜੀ ਹੈ ਉਹ ਮੰਜੀ ਠੋਕ ਕੇ ਹੁਣ ਬੀਜੇਪੀ ਨੇ ਆਪਣੀ ਹਕੂਮਤ ਬਣਾਈ। ਔਰ ਪਹਿਲਾ ਫੈਸਲਾ ਪਹਿਲੇ ਦਿਨ ਹਕੂਮਤ ਬਣਾਉਣ ਤੋਂ ਕੀਤਾ ਕਿ ਟੀਪੂ ਸੁਲਤਾਨ ਜਿਹੜਾ ਕਿ ਬਹੁਤ ਵੱਡਾ ਹੀਰੋ ਹੈ, ਕੱਲਾ ਉਸ ਖਿੱਤੇ ਦਾ ਨਹੀਂ ਜਿਹਨੇ ਮੈਸੂਰ ਸਟੇਟ ਹੈਦਰ ਅਲੀ ਉਹਦੇ ਬਾਪ ਨੇ ਐਸਟੈਬਲਿਸ਼ ਕੀਤੀ ਦੱਖਣ 'ਚ, ਔਰ ਕਿਵੇਂ ਉਸ ਨੇ ਬੇਸ਼ੱਕ ਉਹ ਹਿੰਦੂ ਮੈਜੋਰਿਟੀ ਸਟੇਟ ਸੀ ਲੇਕਿਨ ਸਭ ਤੋਂ ਜ਼ਿਆਦਾ ਮੰਦਰਾਂ ਦੇ ਲਈ ਪੈਸਾ ਵੀ ਉਹਨੇ ਦਿੱਤਾ, ਮੰਦਰ ਬਣਵਾਏ ਵੀ। ਔਰ ਟੀਪੂ ਸੁਲਤਾਨ ਦੀ ਟੋਲਰੈਂਸ ਦਾ ਜ਼ਿਕਰ ਈਵਨ ਬ੍ਰਿਟਿਸ਼ ਹਿਸਟੋਰੀਅਨਸ ਨੇ ਕੀਤਾ। ਔਰ ਜਿਵੇਂ ਟੀਪੂ ਸੁਲਤਾਨ ਦੇ ਜ਼ਮਾਨੇ 'ਚ ਉਸ ਖਿੱਤੇ ਦੇ ਵਿੱਚ ਈਵਨ ਸਾਇੰਟੀਫਿਕ ਡਿਵੈਲਪਮੈਂਟਸ ਹੋਈਆਂ, ਕੁਝ ਜਿਹੜੇ ਹਲਕੇ ਨੇ ਜਿਹੜਾ ਰਾਕਟ ਦਾ ਦਾਗਿਆ ਜਾਣਾ ਉਸ ਨੂੰ ਜਾਂ ਬਣਾਉਣਾ ਉਸ ਦਾ ਕ੍ਰੈਡਿਟ ਵੀ ਉਹਨੂੰ ਦਿੰਦੇ ਨੇ। ਔਰ ਟੀਪੂ ਸੁਲਤਾਨ ਜਿਹੜਾ ਕਿ ਆਪਣੇ ਲੋਕਾਂ, ਆਪਣੇ ਮੁਲਕ ਦੀ ਆਜ਼ਾਦੀ ਨੂੰ ਪਿਆਰ ਕਰਦਾ ਸੀ, ਅਖੀਰ ਬ੍ਰਿਟਿਸ਼ ਦੇ ਨਾਲ ਉਹ ਟਕਰਾਇਆ। ਇਹ ਉਹ ਪੀਰੀਅਡ ਸੀ ਕਿ ਨਿਜ਼ਾਮ ਹੈਦਰਾਬਾਦ ਔਰ ਦੂਸਰੇ ਜਿਹੜੇ ਬਿਲਕੁਲ ਅੰਗਰੇਜ਼ਾਂ ਦੇ ਕੁੱਤੇ ਬਣੇ ਹੋਏ ਸੀ, ਲੇਕਿਨ ਟੀਪੂ ਸੁਲਤਾਨ ਨੇ ਵੰਗਾਰਿਆ ਅੰਗਰੇਜ਼ਾਂ ਨੂੰ ਔਰ ਜੰਗ ਦੇ ਮੈਦਾਨ ਦੇ ਵਿੱਚ ਉਹ ਲੜਦਾ ਹੋਇਆ ਸ਼ਹੀਦ ਹੋਇਆ। ਔਰ ਜਿਹੜੀ ਉਸ ਜ਼ਮਾਨੇ ਦੇ ਵਿੱਚ ਔਰ ਕਈ ਵਾਰੀ ਹਿਸਟਰੀ ਦੀਆਂ ਕਈ ਜੇ ਨੇ ਕਿ ਕਿਉਂਕਿ ਟੀਪੂ ਸੁਲਤਾਨ ਵੀ ਉਸ ਪੀਰੀਅਡ ਦੇ ਵਿੱਚ ਗੱਦੀ ਤੇ ਬੈਠਦਾ ਔਰ ਅੱਗੇ ਨੂੰ ਵਧਣ ਦੀ ਕੋਸ਼ਿਸ਼ ਕਰਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖਤ ਦੇ ਉੱਤੇ ਨੇ ਕਿ ਜੇ ਟੀਪੂ ਸੁਲਤਾਨ ਨੂੰ ਕੁਝ ਸਾਲ ਉਮਰ ਦੇ ਹੋਰ ਮਿਲਦੇ ਔਰ ਇਧਰ ਰਾਫਤੇ ਹੁੰਦੇ ਤੇ ਕਿਵੇਂ ਫਿਰ ਨਾਰਥ ਤੇ ਸਾਊਥ ਦੇ ਵਿੱਚ ਇਹ ਦੋਵੇਂ ਹੀ ਬਹਾਦਰ ਯੋਧੇ ਜਿਹੜੇ ਆਪਣੇ ਲੋਕਾਂ ਚੋਂ ਨਿਕਲੇ ਹੋਏ ਲੋਕ ਸੀ, ਉਹ ਕਿਵੇਂ ਉਸ ਖਿੱਤੇ ਦੀ ਕਿਸਮਤ ਬਦਲਦੇ। ਤੇ ਜ਼ਾਹਰ ਹੈ ਟੀਪੂ ਸੁਲਤਾਨ ਜਿਸ ਅਣਖ ਔਰ ਗੈਰਤ ਦੇ ਨਾਲ ਲੜਦਿਆਂ ਸ਼ਹੀਦ ਹੋਇਆ, ਉਸ ਦੇ ਉੱਤੇ ਇੱਕ ਅਕਸਰ ਕੋਟ ਕਹੀ ਜਾਂਦੀ ਹੈ ਟੀਪੂ ਸੁਲਤਾਨ ਦੀ
ਕਿ ਗੁਲਾਮੀ ਦੇ ਗਿੱਦੜ ਦੀ ਗੁਲਾਮੀ ਦੀ ਉਮਰ ਦੇ 1000 ਸਾਲ ਨਾਲੋਂ ਸ਼ੇਰ ਦੀ ਆਜ਼ਾਦ ਉਮਰ ਦਾ 1 ਸਾਲ ਹੀ ਕਾਫੀ ਹੈ। ਇਸ ਕਿਸਮ ਦੀ ਕੋਟ ਹੈ ਕਿ 1000 ਸਾਲ ਗੁਲਾਮੀ ਚ ਜਿਉਣਾ ਬਦਤਰ ਹੈ, ਲੇਕਿਨ ਅਣਖ ਔਰ ਗੈਰਤ ਦੇ ਨਾਲ ਈਵਨ ਇੱਕ ਦਿਨ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਵਰਥ ਹੈ। ਸੋ ਜ਼ਾਹਰ ਹੈ ਕਿ ਟੀਪੂ ਸੁਲਤਾਨ, ਜਿਸ ਨੂੰ ਪਿਛਲੇ ਸਾਰੇ ਪੀਰੀਅਡ 'ਚ ਭਾਰਤ ਦੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਵੀ ਇੱਕ ਨਾਇਕ ਦੇ ਤੌਰ ਤੇ ਪ੍ਰਚਾਰਿਆ ਜਾਂਦਾ ਰਿਹਾ, ਔਰ ਉਸ ਦੇ ਉੱਤੇ ਇੱਕ ਜ਼ਮਾਨੇ 'ਚ 70s ਦੇ ਵਿੱਚ ਜਾਂ 80s 'ਚ ਭਾਰਤੀ ਦੂਰਦਰਸ਼ਨ ਨੇ ਇੱਕ ਪੂਰਾ ਸੀਰੀਅਲ ਟੀਪੂ ਸੁਲਤਾਨ ਦੇ ਉੱਤੇ ਜਿਹੜਾ ਲੰਬਾ ਵਕਤ ਚੱਲਿਆ, ਔਰ ਮੈਨੂੰ ਉਸ ਦੇ ਬਹੁਤ ਸਾਰੇ ਜਿਹੜੀਆਂ ਨੇ ਉਹ ਦੇਖਣ ਦਾ ਮੌਕਾ ਵੀ ਬਣਿਆ, ਉਹ ਚੱਲੇ। ਲੇਕਿਨ ਕਿਵੇਂ ਅੱਜ ਜਿਨ੍ਹਾਂ ਦੇ ਹੱਥ 'ਚ ਹਕੂਮਤ ਆਈ ਹੈ ਉਹ ਕਿਸ ਹੱਦ ਤੱਕ ਮੁਤਸਬੀ ਨੇ, ਉਹਨਾਂ ਨੇ ਇਸ ਸਾਰੇ ਨੈਰੇਟਿਵ ਨੂੰ ਇਵੇਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਇਸ ਦੇ ਲਈ ਲਗਾਤਾਰਤਾ ਦੇ ਨਾਲ ਜਦੋਂ ਪਹਿਲਾਂ ਵੀ ਬੀਜੇਪੀ ਦੀ ਸਰਕਾਰ ਸੀ, ਉਹਨਾਂ ਨੇ ਟੀਪੂ ਸੁਲਤਾਨ ਨੂੰ ਇੱਕ ਟਾਇਰੈਂਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਜ਼ਾਲਮ। ਹਾਲਾਂਕਿ ਪਿਛਲੀ ਕਾਂਗਰਸ ਔਰ ਇਹ ਸਰਕਾਰ ਨੇ ਟੀਪੂ ਸੁਲਤਾਨ ਦੀ ਜਯੰਤੀ ਵੱਡੇ ਪੈਮਾਨੇ ਤੇ ਮਨਾਉਣੀ ਸ਼ੁਰੂ ਕੀਤੀ ਸੀ, ਜਿਹੜਾ ਉਹ ਡਿਜ਼ਰਵ ਕਰਦਾ ਹੈ। ਪਰ ਹੁਣ ਜੋ ਹੀ ਉਹਨਾਂ ਦੀ ਸਰਕਾਰ ਬਣਦੀ ਹੈ ਦੁਬਾਰਾ, ਔਰ ਬੈਂਗਲੁਰੂ ਤੋਂ ਇੱਕ ਬੀਜੇਪੀ ਦਾ MP ਹੈ, ਉਸ ਨੇ ਤੇਜਸਵੀ ਸੂਰਿਆ, ਉਹ ਟਵੀਟ ਕਰਕੇ ਆਪਣੇ ਚੀਫ ਮਿਨਿਸਟਰ ਨੂੰ ਲਿਖਦਾ ਬੀਜੇਪੀ ਨੂੰ, ਟੀਪੂ ਸੁਲਤਾਨ ਵਾਜ਼ ਅ ਟਾਇਰੈਂਟ who massacred thousands of Hindus, and it was shameful. The previous governments felt it was their duty to honor him with a jayanti. ਉਹਨੇ ਕਿਹਾ ਜੀ ਉਹ ਬਹੁਤ ਵੱਡਾ ਗਦਾਰ ਸੀ, ਟਾਇਰੈਂਟ ਸੀ, ਉਹ ਜਿਹੜਾ ਜ਼ਾਲਮ ਸੀ, ਔਰ ਪਹਿਲੀਆਂ ਸਰਕਾਰਾਂ ਨੇ ਜਿਹੜਾ ਉਹਨੂੰ ਜਯੰਤੀ ਮਨਾਉਣ ਦੇ ਨਾਂ ਥੱਲੇ ਗਲਤ ਕੀਤਾ ਹੈ। ਔਰ ਜਿਹੜਾ ਫਿਰ ਉਹਨੇ ਯਾਦੂਰੱਪਾ, ਜਿਹੜਾ ਹੁਣ ਬੀਜੇਪੀ ਦਾ ਚੀਫ ਮਿਨਿਸਟਰ ਹੈ, ਗਵਰਨਮੈਂਟ ਇਜ਼ ਨਾਓ ਅਨਡੂਇੰਗ ਆਲ ਦਾ ਰੋਂਗਸ ਆਫ ਮਿਸਮੈਚਡ ਕੋਲੀਸ਼ਨ ਵਨ ਮਾਸਟਰ ਸਟ੍ਰੋਕ ਐਟ ਅ ਟਾਈਮ। ਉਹਨੂੰ ਕਿਹਾ ਜੀ ਅਸੀਂ ਸਾਰੀਆਂ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਉਹਨਾਂ ਨੂੰ ਬਦਲ ਰਹੇ ਹਾਂ, ਔਰ ਇੱਕ ਮਾਸਟਰ ਸਟ੍ਰੋਕ ਇੱਕੋ ਵੇਲੇ ਮਾਰਾਂਗੇ। ਔਰ ਪਹਿਲਾ ਮਾਸਟਰ ਸਟ੍ਰੋਕ ਉਹਨਾਂ ਦੇ ਮੁਤਾਬਕ ਉਹਨਾਂ ਨੇ ਆਵਰ ਗਵਰਨਮੈਂਟ ਹੈਜ਼ ਕੈਂਸਲਡ ਆਬਜ਼ਰਵਿੰਗ ਕੰਟਰੋਵਰਸ਼ੀਅਲ ਐਂਡ ਕਮਿਊਨਲ ਟੀਪੂ ਜਯੰਤੀ। ਇਹ ਉਹਨਾਂ ਨੇ ਕਿਹਾ ਜੀ ਵਿਵਾਦ ਵਾਲੀ ਔਰ ਕਮਿਊਨਲ, ਕਿਉਂਕਿ ਇਹ ਜਿਹੜਾ ਟੀਪੂ ਸੁਲਤਾਨ ਹੈ ਇਹ ਇੱਕ ਜ਼ਾਲਮ ਸੀ, ਔਰ ਅਸੀਂ ਇਹ ਸਾਰੇ ਨੂੰ ਜਿਹੜਾ ਉਸਨੇ ਹਜ਼ਾਰਾਂ ਲੋਕਾਂ ਦੀ ਹੱਤਿਆ ਕੀਤੀ। ਇਹ ਸ਼ਰਮਨਾਕ ਹੈ ਕਿ ਪਹਿਲੀਆਂ ਸਰਕਾਰਾਂ ਉਸ ਨੂੰ ਮਾਣ ਦਿੰਦੀਆਂ ਰਹੀਆਂ, ਔਰ ਅਸੀਂ ਜਿਹੜੇ ਆ ਇਹਨਾਂ ਫੈਸਲਿਆਂ ਨੂੰ ਸੁਧਾਰ ਰਹੇ ਹਾਂ। ਹਾਲਾਂਕਿ ਇਸੇ ਹੀ ਆਰਟੀਕਲ ਦੇ ਵਿੱਚ ਜਿਹੜਾ BBC ਨੇ ਕੀਤਾ ਹੈ, ਉਹਨਾਂ ਨੇ ਈਵਨ ਹਿਸਟੋਰੀਅਨਸ ਨੂੰ ਕੋਟ ਕੀਤਾ ਹੈ ਕਿ ਭਾਈ ਇਹ ਬਿਲਕੁਲ ਗਲਤ ਟੀਪੂ ਸੁਲਤਾਨ ਦਾ ਇਮੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੀਪੂ ਸੁਲਤਾਨ ਇੱਕ ਬੜਾ ਟੋਲਰੈਂਟ ਔਰ ਮੈਜੋਰਿਟੀ ਹਿੰਦੂਆਂ ਦੇ ਸੈਂਟੀਮੈਂਟਸ ਦੇ ਮੁਤਾਬਕ ਉਹਨਾਂ ਨੂੰ ਹਰ ਸਹੂਲਤ ਦੇਣ ਵਾਲਾ, ਮੰਦਰਾਂ ਲਈ ਜ਼ਮੀਨ ਔਰ ਵਜ਼ੀਫੇ ਇਹ ਲਗਾਤਾਰ ਦੇਣ ਵਾਲਾ ਜਿਹੜਾ ਉਸ ਦਾ ਰੈਪੂਟੇਸ਼ਨ ਰਿਹਾ, ਔਰ ਉਹ ਆਪਣੀ ਜਿਹੜਾ ਆਜ਼ਾਦੀ ਦੇ ਲਈ ਆਪਣੇ ਲੋਕਾਂ ਦੀ ਬ੍ਰਿਟਿਸ਼ ਦੇ ਨਾਲ ਟਕਰਾਇਆ ਔਰ ਬਹਾਦਰੀ ਦੇ ਨਾਲ ਜੰਗ ਦੇ ਮੈਦਾਨ 'ਚ ਲੜਦਾ ਸ਼ਹੀਦ ਹੋਇਆ। ਪਰ ਗੱਲ ਅਸੀਂ ਸਿਆਸੀ ਪਾਵਰ ਦੀ ਕਰਦੇ ਹਾਂ, ਔਰ ਮੈਨੂੰ ਜਦੋਂ ਮੈਂ ਇਹ ਪੜ੍ਹ ਵੀ ਰਿਹਾ ਸੀ ਸਟੋਰੀ, ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਉਹ ਕੋਟ ਜਿਹੜੀ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਵੱਡੇ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਨੇ ਆਪਣੀ ਕਿਤਾਬ ਸਾਚੀ ਸਾਖੀ ਦੇ ਵਿੱਚ ਲਿਖੀ ਹੈ ਕਿ ਜਦੋਂ ਕਪੂਰ ਸਿੰਘ ਹੋਰਾਂ ਨੇ ਕੋਟ ਕੀਤਾ ਹੈ ਕਿ ਖੁਸ਼ਵੰਤ ਸਿੰਘ ਦਾ ਪਿਓ ਸਰ ਸੋਭਾ ਸਿੰਘ ਜਿਹੜਾ ਦਿੱਲੀ ਨਵੀਂ ਦਿੱਲੀ ਬਣੀ ਹੈ ਉਹਦੇ ਬਣਾਉਣ ਵਾਲੇ ਵੱਡੇ ਠੇਕੇਦਾਰਾਂ ਚੋਂ ਵੀ ਸੀ, ਸਰ ਦਾ ਖਿਤਾਬ ਸੀ, ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਉਹ ਦੋਸਤ ਸੀ, ਔਰ ਖੁਸ਼ਵੰਤ ਸਿੰਘ ਦੇ ਵਿਆਹ ਦੇ ਮੌਕੇ ਦੇ ਉੱਤੇ ਵੀ ਕਾਇਦੇ ਆਜ਼ਮ ਸ਼ਾਮਲ ਹੋਏ ਸੋਭਾ ਸਿੰਘ ਨਾਲ ਦੋਸਤੀ ਦੀ ਵਜ੍ਹਾ ਕਰਕੇ। ਔਰ ਉਹਦੇ 'ਚ ਜਿਹੜੀ ਸਰ ਕਪੂਰ ਸਿੰਘ ਦੀ ਕੋਟ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਗੱਲ ਸਰ ਸੋਭਾ ਸਿੰਘ ਨੂੰ ਕਹੀ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਸਿੱਖ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਅਨਾੜੀ ਨੇ। ਦੇ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ-ਸਲੇਵਸ, ਬਟ ਵੈਨ ਦੇ ਵਿਲ ਸੀ them ਐਜ਼ ਦਾ ਰੂਲਰਸ, they will see their true face when Hindus will be the masters and Sikhs will be the slaves। ਕਿ ਉਹਨਾਂ ਨੇ ਸਿੱਖਾਂ ਨੇ ਹਿੰਦੂਆਂ ਨੂੰ ਸਹਿ ਗੁਲਾਮ ਦੇ ਤੌਰ ਤੇ ਦੇਖਿਆ, ਪਰ ਜਦੋਂ ਹਿੰਦੂ ਰੂਲਰ ਬਣ ਗਏ, ਕਿਉਂਕਿ ਪ੍ਰੈਡਿਕਸ਼ਨ pre-47 ਦੀ ਹੈ ਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਐਜ਼ ਏ ਹਾਕਮ ਦੇਖਣਗੇ, ਫਿਰ ਸਿੱਖ ਉਹਨਾਂ ਦਾ ਅਸਲੀ ਚਿਹਰਾ ਦੇਖਣਗੇ ਕਿ ਜਦੋਂ ਹਿੰਦੂ ਮਾਲਕ ਹੋਣਗੇ ਤੇ ਸਿੱਖ ਗੁਲਾਮ ਹੋਣਗੇ। ਸੋ ਜ਼ਾਹਰ ਹੈ ਕਿ ਇਹੀ ਗੱਲ ਕਾਇਦੇ ਆਜ਼ਮ ਨੇ ਆਪਣੇ ਮੁਲਕ ਦੇ ਮੁਸਲਮਾਨਾਂ ਨੂੰ,
ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ। ਇੱਕ ਵੱਡੇ ਹਿੱਸੇ ਨੂੰ ਇਸ ਗੱਲ ਦੀ ਸਮਝ ਆਈ ਔਰ ਨਤੀਜੇ ਦੇ ਤੌਰ ਤੇ ਪਾਕਿਸਤਾਨ ਵਜੂਦ ਦੇ ਵਿੱਚ ਆਇਆ। ਜੀ ਲੇਕਿਨ ਉਸ ਵੇਲੇ ਜਿਵੇਂ ਅੱਜ ਕੁਝ ਸਿੱਖ ਆਪਣੇ ਆਪ ਨੂੰ ਜਿਹੜੇ ਇੰਟੈਲੈਕਚੁਅਲ ਕਹਿੰਦੇ ਨੇ, ਜਾਂ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਗਾਇਬ ਹੈ, ਜਾਂ ਜਿਹੜੇ ਬ੍ਰੇਨ ਵਾਸ਼ਡ ਨੇ, ਉਹ ਖਾਲਿਸਤਾਨ ਦੇ ਖਿਲਾਫ ਵੀ ਕਹਿੰਦੇ ਨੇ, ਸਿੱਖਾਂ ਦੇ ਲਈ ਨੁਕਸਾਨਦੇਹ ਦੱਸਦੇ ਨੇ। ਜੀ ਉਹਨਾਂ ਨੂੰ ਸੈਕੂਲਰ ਇੰਡੀਆ ਦੇ ਵਿੱਚ ਲੱਗਦਾ, ਸੋ ਕਾਲਡ ਸੈਕੂਲਰ ਇੰਡੀਆ 'ਚ, ਕਿ ਇਹਦੇ 'ਚ ਹੀ ਅਸੀਂ ਇਹਨਾਂ ਦੇ ਨਾਲ ਲੜ ਭਿੜ ਕੇ ਆਪਣੇ ਹੱਕ ਲਵਾਂਗੇ। ਇਹੋ ਜਿਹੇ ਆਰਗੂਮੈਂਟ ਜਿਹੜੇ ਨੇ ਉਹ ਉਸ ਵੇਲੇ ਦੇ ਜਿਹੜੇ ਵੱਡਾ ਤਬਕਾ ਮੁਸਲਮਾਨ ਇੰਟੈਲੈਕਚੁਅਲ, ਖਾਸ ਤੌਰ ਤੇ ਜਿਹੜੇ ਦਿੱਲੀ ਦੇ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਜਿਹੜੇ ਬਹੁਤੇ ਸਕਾਲਰ ਸੀ, ਦੇ ਉਲਟ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਉਹ ਸੋਚ ਸੀ ਜਿਹੜੀ ਸਮਝਦੀ ਸੀ ਕਿ ਵੀ ਇਹ ਜਦੋਂ ਅੰਗਰੇਜ਼ ਚਲੇ ਗਏ, ਮੈਜੋਰਟੀ ਹਿੰਦੂਆਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ, ਇਹ ਫਿਰ ਸਾਡਾ ਜੀਣਾ ਜਿਹੜਾ ਉਹ ਦੂਬਰ ਕਰ ਦੇਣਗੇ। ਔਰ ਉਹਦੀ ਇੱਕ ਪਹਿਲੀ ਉਦਾਹਰਣ 1936-37 ਦੇ ਦੌਰ 'ਚ ਹੀ ਮਿਲ ਗਈ ਸੀ, ਜਦੋਂ ਕਾਂਗਰਸ ਦੀਆਂ ਸਰਕਾਰਾਂ ਬਣੀਆਂ। ਉਦੋਂ ਮੁਸਲਿਮ ਲੀਗ ਕਿਤੇ ਵੀ ਆਪਣੀ ਸਰਕਾਰ ਨਹੀਂ ਸੀ ਬਣਾ ਸਕੀ। ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਜੀ ਸੂਰਜ ਪੂਜਾ ਜਾਂ ਜਿਹੜੇ ਸਾਰੇ ਸੂਰਜ ਨਮਸਕਾਰ ਔਰ ਇਹ ਵੰਦੇ ਮਾਤਰਮ ਜਾਂ ਦੂਜੇ, ਇਹ ਸਾਰੀਆਂ ਉਸ ਦੌਰ ਦੇ ਵਿੱਚ UP-CP ਦੇ ਵਿੱਚ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਬਣੀਆਂ ਸੀ, ਉੱਥੇ ਵੀ ਇਹ ਸਾਰਾ ਹਿੰਦੂਤਵਾ ਲੈ ਆਏ ਸੀ। ਔਰ ਮੈਂ ਅਕਸਰ ਇਹਦਾ ਜ਼ਿਕਰ ਕਰਦਾ ਕਿ ਕਿਵੇਂ ਮਦਨ ਮੋਹਨ ਮਾਲਵੀਆ ਜਿਹੜਾ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਵੀ ਫਾਊਂਡਰ, ਔਰ ਜਿਹਨੂੰ ਅੱਜ ਵੀ ਕਈ ਸਾਡੇ ਸਿੱਖ ਕੋਟ ਕਰਨਗੇ, ਦੇਖੋ ਜੀ ਮਦਨ ਮੋਹਨ ਮਾਲਵੀਆ ਨੇ ਹਿੰਦੂਆਂ ਨੂੰ ਕਿਹਾ ਸੀ ਕਿ ਜੀ ਤੁਸੀਂ ਆਪਣਾ ਵੱਡਾ ਮੁੰਡਾ ਸਿੱਖ ਬਣਾਓ। ਹੁਣ ਜਿੰਨਾ ਫਿਰਕੂ ਜਾਂ ਮਦਨ ਮੋਹਨ ਮਾਲਵੀਆ ਨੇ ਉਹ ਗਾਂਧੀ ਨਾਲ, ਹਾਲਾਂ ਕਾਂਗਰਸ ਦੇ ਨਾਲ ਸੀ ਉਹ, ਲੇਕਿਨ ਉਹਨੂੰ ਲੱਗਾ ਵੀ ਜਿਹੜਾ ਗਾਂਧੀ ਦਾ ਇਹ ਜਿਹੜਾ ਪੇਸ ਹੈ ਇਹ ਬੜਾ ਸਲੋ ਹੈ, ਔਰ ਸਾਨੂੰ ਜਿਹੜਾ ਉਹ ਬਿਲਕੁਲ ਹਿੰਦੂਤਵਾ ਦਾ ਜਿਹੜਾ ਏਜੰਡਾ ਉਹ RSS ਦਾ ਉਹਨੇ ਉਦੋਂ ਅਜੇ ਹੋਂਦ 'ਚ ਨਹੀਂ ਸੀ, ਲੇਕਿਨ ਉਹਨੇ ਹਿੰਦੂ ਮਹਾਸਭਾ ਜਿਹੜੀ ਆ ਉਹ ਮਦਨ ਮੋਹਨ ਮਾਲਵੀਆ ਨੇ ਬਣਾਈ ਔਰ ਉਹਦਾ ਪਹਿਲਾ ਪ੍ਰੈਜ਼ੀਡੈਂਟ ਬਣਿਆ। ਔਰ ਮੈਂ ਅਕਸਰ ਜ਼ਿਕਰ ਕੀਤਾ ਉਸ ਜ਼ਮਾਨੇ 'ਚ 1930 'ਚ ਇੱਕ ਵੱਡੇ ਅਕਾਲੀ ਲੀਡਰ ਹੋਏ ਗਿਆਨੀ ਸ਼ੇਰ ਸਿੰਘ। ਉਹਨਾਂ ਨੇ ਕਿਹਾ ਜੀ ਕਿ ਇੱਕ ਆਲ ਰਿਲੀਜਨ ਕਾਨਫਰੰਸ ਕੋਈ ਲਖਨਊ ਦੇ ਵਿੱਚ ਹੋਈ, ਤੇ ਮੈਂ ਵੀ ਸਿੱਖ ਧਰਮ ਵੱਲੋਂ ਗਿਆ, ਮਦਨ ਮੋਹਨ ਮਾਲਵੀਆ ਹਿੰਦੂ ਮਹਾਸਭਾ ਵੱਲੋਂ ਆਏ, ਔਰ ਦੂਸਰੇ ਵੀ ਜਿਹੜੇ ਨੇ ਇਸਲਾਮਿਕ ਸਕਾਲਰ ਜਿਹੜੇ ਜਾਮੀਆ ਮਿਲੀਆ ਦੇ, ਔਰ ਉਹ ਇਹ ਗੱਲ ਚੱਲ ਰਹੀ ਸੀ ਜੀ ਸਾਨੂੰ ਟੋਲਰੈਂਟ ਹੋਣਾ ਚਾਹੀਦਾ, ਇੱਕ ਦੂਜੇ ਦਾ ਰਿਸਪੈਕਟ ਕਰਨਾ ਚਾਹੀਦਾ ਜੀ। ਤੇ ਉਹ ਕਹਿਣ ਲੱਗੇ ਕਿ ਵੀ ਉੱਥੇ ਮਦਨ ਮੋਹਨ ਮਾਲਵੀਆ ਨੇ ਬੜੀ ਜ਼ਬਰਦਸਤ ਤਕਰੀਰ ਕੀਤੀ ਆਪਸੀ ਟੋਲਰੈਂਸ ਦੀ, ਹਿੰਦੂ ਮੁਸਲਮਾਨਾਂ ਦੀ ਏਕਤਾ ਦੀ, ਔਰ ਇੱਕ ਆਵਾਜ਼, ਔਰ ਬੜਾ ਇਸ ਕਿਸਮ ਦਾ। ਔਰ ਹਾਲਾਂ ਮਦਨ ਮੋਹਨ ਮਾਲਵੀਆ ਬਾਰੇ ਮਸ਼ਹੂਰ ਸੀ ਕਿ ਉਹ ਜਿੱਥੇ ਵੀ ਜਾਂਦਾ, ਜਦੋਂ ਇੰਗਲੈਂਡ ਵੀ ਗਿਆ, ਲੰਡਨ 'ਚ, ਉਹ ਨਾਲ ਗੰਗਾ ਜਲ ਦੀ ਇੱਕ ਲੈ ਜਾਂਦਾ ਸੀ ਬੋਤਲ ਪਾਣੀ ਦੀ, ਔਰ ਜਦੋਂ ਵੀ ਕਿਸੇ ਨਾਲ ਹੱਥ ਮਿਲਾ ਕੇ ਅੰਗਰੇਜ਼ ਨਾਲ ਜਾਂ ਈਵਨ ਡਾਕਟਰ ਅੰਬੇਦਕਰ ਜਾਂ ਮੁਸਲਮਾਨ ਲੀਡਰ ਆ ਕੇ ਗੰਗਾ ਜਲ ਨਾਲ ਹੱਥ ਧੋਂਦਾ ਸੀ ਕਿ ਵੀ ਪਿੱਟ ਗਏ ਨੇ, ਨੋਨ ਗੱਲ ਸੀ। ਔਰ ਗਿਆਨੀ ਸ਼ੇਰ ਸਿੰਘ ਕਹਿਣ ਲੱਗੇ ਕਿ ਜੀ ਮੈਂ ਉਸ ਸ਼ਾਮ ਨੂੰ ਜਦੋਂ ਮਾਲਵੀਆ ਜੀ, ਅਸੀਂ ਕਹਿੰਦਾ ਇੱਕੋ ਹੀ ਸਾਨੂੰ ਇੱਥੇ ਠਹਿਰਾਇਆ ਹੋਇਆ ਸੀ, ਨਾਲ ਕਮਰੇ ਸੀ, तो मैं उन्होंने कहा कि पंडित जी आज तो आपने कमाल कर दी, आप जो बात करते हैं वो और है, आज आपने कुछ और कहा। तो जड़ी गल ये गुरमत प्रकाश रसाले दे विच एक जमाने च मैं बचपन च पढ़ी, यानी शेर सिंह नूं जिहड़ा कोट कीता है सी कि मालविया ने जिहड़ी गल ज्ञानी शेर सिंह नूं कही वो उन्होंने बाद च किते लिखी और उस उन्होंने कहा कि मालविया मैनूं कहण लगे ज्ञानी जी फिक्र मत कीजिए, अंग्रेज़ों को जा लेने दो, हम तो शिक्षा प्रणाली में संशोधन करके ही मुसलमानों की मुसलमानी निकाल देंगे। देखो कि भी तुसीं एक बारी इन्होंने जा लैण दिओ, असीं तां एजुकेशन सिस्टम ही जिहड़ा इस किस्म दा बना देना कि इन्हां दी मुसलमानी असीं गायब कर देनी जी। अज ज़ाहिर है जदों असीं स्कूलां दे, कॉलेजेस दे, यूनिवर्सिटीज़ दे सिलेबस और दूसरे देखते हैं तो ज्ञानी शेर सिंह कहण लगे कि मेरे मन च आया कि जे इन्नी वास्ट मेजोरिटी वड्डी गिणती च मुसलमानां नाल ਇਹ ਕਰਨ ਦਾ ਸੋਚਦੇ ਨੇ ਤੇ ਇਹਨਾਂ ਦੇ ਥੱਲੇ ਸਿੱਖਾਂ ਦੀ ਸਿੱਖੀ ਕੀ ਰਹੇਗੀ। ਬਿਲਕੁਲ। ਔਰ ਅੱਜ ਅਸੀਂ ਦੇਖ ਰਹੇ ਹਾਂ ਜਿਸ ਕਿਸਮ ਦੀ ਸਾਰੇ ਹਾਲਾਤ ਦੇ ਨਾਲ ਅਸੀਂ ਜੂਝ ਰਹੇ ਹਾਂ ਜੀ, ਪਰ ਫਿਰ ਵੀ ਇੱਕ ਤਬਕਾ ਮੁਸਲਮਾਨਾਂ ਦਾ ਸਮਝ ਗਿਆ ਪਾਕਿਸਤਾਨ ਬਣਿਆ, ਉਹਨਾਂ ਚੋਂ ਹਿਜਰਤ ਕਰਕੇ ਵੀ ਗਏ, ਲੇਕਿਨ ਇੱਕ ਤਬਕਾ ਭਾਵੇਂ ਉਹਨਾਂ 'ਚ ਇੱਕ ਗਰੀਬੀ ਵੀ ਕਾਰਨ ਸੀ, ਪਰ ਇੱਕ ਤਬਕਾ ਜਿਹਦੇ 'ਚ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਲੋਕ ਜਿਹੜੇ ਆਈਡੀਓਲੋਜੀਕਲੀ ਜੀ ਪਾਕਿਸਤਾਨ ਦੇ ਖਿਲਾਫ ਸੀ, ਜਾਂ ਈਵਨ उस जमाने दे जड़े बड़े उलमा और
ਮਜ਼ਹਬੀ ਮੁਸਲਮਾਨ ਜਿਨ੍ਹਾਂ ਨੂੰ ਜਮਾਇਤ ਇਸਲਾਮੀ ਦੇ ਨਾਲ ਜਿਹੜੇ ਬਾਅਦ ਜਾ ਕੇ ਜੁੜਦੇ ਨੇ ਉਹ ਤਾਂ ਕਾਇਦੇ ਆਜ਼ਮ ਨੂੰ ਕਾਫਰੇ ਆਜ਼ਮ ਕਹਿੰਦੇ ਸੀ। ਜੀ ਸੋ ਉਸ ਦਾ ਨਤੀਜਾ ਅੱਜ ਕੀ ਹੋਇਆ ਕਿ ਅੱਜ ਤੁਸੀਂ 200 ਮਿਲੀਅਨ ਮੁਸਲਮਾਨਾਂ ਦਾ 200 ਮਿਲੀਅਨ ਛੋਟੀ ਗਿਣਤੀ ਨਹੀਂ ਹੈ। ਦੁਨੀਆ ਦੇ ਵਿੱਚ ਇੰਡੋਨੇਸ਼ੀਆ 'ਚ ਸਭ ਤੋਂ ਜ਼ਿਆਦਾ ਮੁਸਲਮਾਨ ਨੇ, ਫਿਰ ਪਾਕਿਸਤਾਨ 'ਚ ਹੋਣਗੇ, ਭਾਰਤ ਤੀਸਰੇ ਨੰਬਰ ਤੇ ਨੇ, ਜਾਂ ਬੰਗਲਾਦੇਸ਼, ਔਰ ਇੱਕੋ ਜਿਹਾ ਨੰਬਰ ਹੈ 10 15 20 ਮਿਲੀਅਨ ਦਾ ਉੱਪਰ ਥੱਲੇ ਹੋਏਗਾ। ਜੀ ਸੋ ਜਿੰਨੀ ਆਬਾਦੀ ਭਾਰਤ 'ਚ ਮੁਸਲਮਾਨਾਂ ਦੀ ਹੈ, ਸਾਰੇ ਮਿਡਲ ਈਸਟ ਦੇ ਵਿੱਚ ਜਿਹੜੀ ਮੁਸਲਮਾਨਾਂ ਦੀ ਗਿਣਤੀ ਕਰ ਲਓ ਉਸ ਤੋਂ ਵੀ ਜ਼ਿਆਦਾ ਹੈ। ਬਿਲਕੁਲ। ਲੇਕਿਨ ਅੱਜ ਉਹਨਾਂ ਦਾ ਕੀ ਹਾਲ ਕਰ ਦਿੱਤਾ ਹੈ ਉਹ ਤੁਸੀਂ ਦੇਖੋ ਕਿ ਪਿਛਲੀ ਮੋਦੀ ਸਰਕਾਰ ਦੇ ਵੇਲੇ ਕਿਵੇਂ ਇੱਕ ਤੋਂ ਬਾਅਦ ਇੱਕ ਕਦੇ ਲਵ ਜਿਹਾਦ ਦਾ ਲਾ ਕੇ ਕਿ ਜੀ ਇਹ ਲਵ ਜਿਹਾਦ ਕਰਕੇ ਹਿੰਦੂ ਕੁੜੀਆਂ ਨੂੰ ਫਸਾਉਂਦੇ ਨੇ, ਜੀ ਔਰ ਉਹਦੇ ਥੱਲੇ ਉਹਨਾਂ ਨੇ ਕਿਸ ਕਿਸਮ ਦੀਆਂ ਬਿਆਨਬਾਜ਼ੀਆਂ ਕੀਤੀਆਂ। ਬੀਜੇਪੀ ਦੇ ਲੀਡਰਾਂ ਨੇ ਕਿਹਾ ਕਿ ਇਹਨਾਂ ਦੀਆਂ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਵੀ ਉਹਨਾਂ ਦੇ ਨਾਲ ਜਬਰ ਜਨਾਹ ਕਰੋ, ਜੀ ਔਰ ਇਸ ਸਾਰੇ ਚੋਂ ਕੋਈ ਗਊ ਰਕਸ਼ਕ ਬਣ ਗਿਆ, ਕੋਈ ਵਿਜੀਲਾਂਟੇ, ਇਹਨਾਂ ਦੇ ਅਸੀਂ ਵਪਾਰ, ਇਹ ਗਾਵਾਂ ਵੇਚਦੇ ਨੇਗਾ, ਔਰ ਜੋ ਕੁਝ ਚੱਲ ਰਿਹਾ ਲਿੰਚਿੰਗ ਤੱਕ ਕਾਮਨ ਜੇਗਾ। ਸੈਂਕੜਿਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ 'ਚ ਲਿੰਚਿੰਗ ਦੀਆਂ ਹੋਈਆਂ। ਪਹਿਲਾਂ ਤਾਂ ਗਾਂ ਨੂੰ ਜਿਹੜਾ ਹੈ ਕਿ ਜੀ ਇਹ ਜ਼ਿਬਾ ਕਰਨ ਲਿਜਾ ਰਹੇ ਨੇ। ਜੀ ਹੁਣ ਬੜਾ ਸਿੰਪਲ, ਜਦੋਂ ਦਾ ਦੁਬਾਰਾ ਇਹਦੀ ਸਰਕਾਰ ਬਣੀ ਹੈ ਮੋਦੀ ਦੀ, ਹੁਣ ਤਾਂ ਜਿਹਨੂੰ ਮਰਜ਼ੀ ਫੜ ਲੈਂਦੇ ਨੇ ਔਰ ਕਹਿਣਗੇ ਕਿ ਲਾ ਨਾਰੇ ਜਿਹੜੇ ਨੇ, ਉਸ ਨਾਰੇ ਦੇ ਵਿੱਚ ਜੈ ਸ਼੍ਰੀ ਰਾਮ ਦੇ ਥੱਲੇ ਜਿਹੜਾ ਕੁੱਟ-ਕੁੱਟ ਕੇ ਮਾਰਨ ਦਾ ਕੰਮ ਫੜਿਆ ਹੋਇਆ। ਔਰ ਕਿਸ ਹੱਦ ਤੱਕ ਜਾ ਕੇ ਉਹਨਾਂ ਦੀ ਹਿਸਟਰੀ, ਤਾਂ ਜਿਵੇਂ ਅਸੀਂ ਟੀਪੂ ਸੁਲਤਾਨ ਦੀ ਗੱਲ ਕੀਤੀ, ਜੀ ਉਹ ਤਾਂ ਡੈਸੀਮੇਟ ਹੋ ਹੀ ਰਹੀ ਹੈ। ਬਿਲਕੁਲ। ਇਹਨਾਂ ਨੂੰ ਇਹ ਵੀ ਭੁੱਲ ਜਾਂਦਾ ਹੈ, ਇੱਕ ਪਾਸੇ 1857 ਦੇ ਗਦਰ ਨੂੰ ਭਾਰਤ ਦਾ ਪਹਿਲਾ ਸੁਤੰਤਰਤਾ ਸੰਗਰਾਮ ਕਹਿੰਦੇ ਨੇ ਕਿ ਫਰਸਟ ਫਰੀडम ਸਟਰਗਲ, ਪਰ ਜੇ ਤੁਸੀਂ 1857 ਦੇ ਜਿਹਨੂੰ ਅਸੀਂ ਗਦਰ ਕਹਿੰਦੇ ਹਾਂ, ਕਿਉਂਕਿ ਜ਼ਾਹਰ ਹੈ ਕਿ ਉਹਦੇ ਵਿੱਚ ਬਹਾਦਰ ਸ਼ਾਹ ਜ਼ਫਰ ਨੂੰ ਰੀਸਟੋਰ ਕੀਤਾ, ਔਰ ਉਹਦੇ ਇੱਕ ਡਿਫਰੈਂਟ ਕਾਰਨ ਸੀ। ਹੁਣ ਭਾਵੇਂ ਰਾਣੀ ਝਾਂਸੀ ਜਾਂ ਤਾਂਤੀਆ ਟੋਪੇ ਜਾਂ ਨਾਨਾ ਫੜਨਾਵੀਸ ਉਹਨੂੰ ਜੋ ਮਰਜ਼ੀ ਬਣਾਈ ਜਾਣ, ਇਹਨਾਂ ਦੀਆਂ ਆਪਣੀਆਂ ਗ੍ਰੀਵੈਂਸਿਸ ਸੀ। ਕਿਸੇ ਨੂੰ ਉਹਦਾ ਬੱਚਾ ਨਹੀਂ ਸੀ ਲక్ష్ਮੀ ਬਾਈ ਦਾ, ਉਹਨੂੰ ਜਿਹੜਾ ਝਾਂਸੀ ਕੀ ਰਾਣੀ ਜਿਹਨੂੰ ਬਣਾਇਆ ਹੋਇਆ, ਔਰ ਉਹਨੂੰ ਜਿਹੜਾ ਉਹ ਅਡਾਪਟ ਕਰਨ ਦਾ ਹੱਕ ਨਹੀਂ ਦਿੱਤਾ। ਇਸੇ ਤਰ੍ਹਾਂ ਬਾਕੀਆਂ ਦੇ ਆਪਣੇ ਗ੍ਰੀਵੈਂਸਿਸ ਸੀ। ਲੇਕਿਨ ਮੰਨ ਵੀ ਲਓ ਕਿ ਜੇ ਇਹਨਾਂ ਦੇ ਕਹਿਣ ਮੁਤਾਬਕ ਹੈ, ਫਿਰ ਉਹਦੇ 'ਚ ਮੁਸਲਮਾਨਾਂ ਦੀ ਕੰਟਰੀਬਿਊਸ਼ਨ ਦੇਖ ਲਓ ਕਿ ਭਾਈ ਉਹਦੇ ਲਈ ਜਿਹੜਾ ਪਹਿਲਾ ਫਰੀडम ਤੁਸੀਂ ਸੁਤੰਤਰਤਾ ਸੰਗਰਾਮ ਕਹਿੰਦੇ ਹੋ, ਮੁਸਲਮਾਨ ਸੋਲਜਰ ਸਭ ਤੋਂ ਫਰੰਟ ਤੇ ਸੀ। ਉਹ ਕਾਨਪੁਰ ਹੋਏ, ਲਖਨਊ ਹੋਏ, ਜਿੱਥੇ ਜਿੱਥੇ ਵੀ ਮੈਕਸਿਮਮ ਉਹਨਾਂ ਦੇ ਨਾਂ ਇੰਡੀਆ ਗੇਟ ਵਾਲਿਆਂ ਤੇ ਤੁਸੀਂ ਜਾ ਕੇ ਪੜ੍ਹ ਸਕਦੇ ਹੋ, ਜਿਹੜਾ ਇਹਨਾਂ ਨੇ ਬਣਾਇਆ ਕਿ ਵੀ ਕਿੰਨੇ ਮੁਸਲਮਾਨ ਨੇ ਉਹਦੇ 'ਚ। ਲੇਕਿਨ ਉਹ ਚੈਪਟਰ ਜਦੋਂ ਉਹਨਾਂ ਦਾ ਆਉਂਦਾ, ਉਹ ਤਾਂ ਸਾਰੀ ਟ੍ਰੇਟਰ 1000 ਸਾਲ ਤੋਂ ਉਹਨਾਂ ਨੂੰ ਜਿਹੜਾ ਉਹ ਤੈਮੂਰ ਦੀ ਔਲਾਦ ਕਹਿਣ ਕਿ ਚੰਗੇਜ਼ ਖਾਨ ਦੀ ਕਹਿਣ ਕਿ ਕਿਸੇ ਦੀ ਕਹਿਣ, ਉਹ ਤਾਂ ਉਹਨਾਂ ਨੇ 1000 ਸਾਲ ਦੀ ਹਿਸਟਰੀ 'ਚ ਜਿਹੜੀ ਕੰਟਰੀਬਿਊਸ਼ਨ ਹੈ ਉਹਨਾਂ ਦੀ, ਜਿਨ੍ਹਾਂ ਦੇ ਵਿੱਚ ਪਹਿਲੇ ਰੂਲਰਸ ਵੀ, ਮੁਗਲ ਰੂਲਰਸ ਵੀ, ਔਰ ਅੰਗਰੇਜ਼ਾਂ ਦੇ ਖਿਲਾਫ ਖਾਸ ਤੌਰ ਤੇ ਸਟਰਗਲ, ਉਹ ਤਾਂ ਸਾਰਾ ਹੀ ਪੜ੍ਹੀ ਜਾਣਗੇ ਕਿ ਜੀ ਜਿਹੜਾ ਹੈ ਕਿ ਵੀ देखना है जोर कितना बाजू है कातिल में है सरफरोशी की तमन्ना अब हमारे, ਇਹ ਸਾਰੇ ਹੀ ਮੁਸਲਮਾਨ ਰਾਈਟਰਸ ਦੇ ਲਿਖੇ ਹੋਏ ਗੀਤ ਨੇ। ਕਿਉਂਕਿ ਜਿਹੜਾ ਆਜ਼ਾਦੀ ਦੀ ਗੱਲ ਜਾਂ ਉਹ ਸਾਰੇ ਨੂੰ ਅੱਗੇ ਤੋਰਨ ਦੇ ਵਿੱਚ ਬਰਾਬਰ ਦਾ ਜਿਹੜਾ ਉਹਨਾਂ ਦਾ ਹਿੱਸਾ ਹੈ, ਇਹਨਾਂ ਦੀ ਜਿਹੜੀ ਇਸ ਕਿਸਮ ਦੀ ਉਹ 1857 ਸਟਰਗਲ ਹੋਏ ਜਾਂ ਅਦਰਵਾਈਜ਼ ਹੋਏ, ਈਵਨ ਆਜ਼ਾਦ ਹਿੰਦ ਫੌਜ ਵੀ, ਆਜ਼ਾਦ ਹਿੰਦ ਫੌਜ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਭਾਈ ਉਹਦੇ 'ਚ ਜੇ ਸਹਿਗਲ ਹੈ ਇੱਕ ਹਿੰਦੂ, ਔਰ ਇਸੇ ਤਰ੍ਹਾਂ ਜਨਰਲ ਮੋਹਨ ਸਿੰਘ ਦਾ ਰੋਲ ਉਹਦੇ 'ਚ ਸੀ, ਤੇ ਇਸੇ ਤਰ੍ਹਾਂ ਉਹਨਾਂ ਦਾ ਨਵਾਜ਼ ਸ਼ਾਹ ਸ਼ਾਇਦ ਉਹਨਾਂ ਦਾ ਨਾਂ ਸੀ, ਢਿੱਲੋਂ, ਸਹਿਗਲ ਔਰ ਥਰਡ ਜਿਹੜੇ ਨੇ ਨਵਾਜ਼ ਕਿਹਾ ਜਾਂਦਾ ਸੀ ਉਹਨੂੰ। ਸੋ ਉਹਨਾਂ ਦੀ ਬਰਾਬਰ ਦੀ ਪਰ ਅੱਜ ਤਾਂ ਉਹ ਐਗਜ਼ਿਸਟ ਹੀ ਨਹੀਂ ਕਰਦੇ। ਹੁਣ ਗੱਲ ਗਾਂ ਖਾਣ ਜਾਂ ਨਾ ਖਾਣ ਜਾਂ ਗਾਂ ਵੇਚਣ ਜਾਂ ਤਸਕਰੀ ਦੀ ਨਹੀਂ ਹੈ। ਜਿਹੜੀ ਖਬਰ ਜਿੱਥੇ ਟੀਪੂ ਸੁਲਤਾਨ ਦੀ ਉਸ ਦਿਨ ਨੂੰ ਬਿਲਕੁਲ ਨੈਗੇਟ ਕਰਨ ਦੀ ਲਾਈਨ ਹੈ, ਉੱਥੇ ਖਬਰ ਹੈ, ਔਰ ਇਹ ਕਿਸੇ ਮਾੜੇ ਮੋਟੇ ਦਾ ਬਿਆਨ ਨਹੀਂ ਹੈ। ਬੀਜੇਪੀ ਦਾ ਯੂਪੀ ਦੇ ਵਿੱਚ ਬਾਰਾਬੰਕੀ ਮਿਊਨਿਸਪਲ ਕਮੇਟੀ ਬਹੁਤ ਪਾਵਰਫੁਲ ਬਾਡੀ ਹੈ, ਔਰ ਬੀਜੇਪੀ ਦਾ ਪਾਵਰਫੁਲ ਲੀਡਰ ਰਣਜੀਤ ਸ਼੍ਰੀਵਾਸਤਵਾ ਜਿਹੜਾ ਕਿ ਬਾਰਾਬੰਕੀ ਦਾ ਖੁਦ ਵੀ ਮੇਅਰ ਰਿਹਾ ਸਿਟੀ ਦਾ, ਔਰ ਹੁਣ ਉਹਦੀ ਘਰ ਵਾਲੀ ਮੇਅਰ ਹੈ, ਔਰ ਇਹ ਡਿਸਟ੍ਰਿਕਟ ਬੋਰਡ ਦੇ ਮੈਂਬਰਸ ਨੂੰ ਐਡਰੈਸ ਕਰ ਰਿਹਾ। ਔਰ ਮੈਂ ਉਸ ਦੇ ਜਿਹੜੇ ਲਫ਼ਜ਼ ਨੇ ਹਿੰਦੀ ਦੇ ਵਿੱਚ, ਔਰ ਇਸ ਖਬਰ ਦਾ ਜਿਹੜਾ ਹੈਡਿੰਗ ਵੀ ਦਿੱਤਾ ਹੈ, ਜਿਸ ਮੀਡੀਆ ਨੇ ਵੀ ਇਸ ਨੂੰ ਛਾਪਿਆ, ਵਾਚ ਟੀਵੀ ਨਾਓ ਨੇ, ਉਹਦੇ 'ਚ ਦਿੱਤਾ ਹੈ, ਮੁਸਲਿਮਸ ਕੀਪਿੰਗ ਕਾਊਜ਼ ਇਜ਼ ਆਲਸੋ ਲਵ ਜਿਹਾਦ ਸੇਜ਼ ਬੀਜੇਪੀ ਲੀਡਰ। ਉਹਨੇ ਕਿਹਾ ਜੀ
ਜੇ ਹਿੰਦੂ ਕੁੜੀ ਮੁਸਲਮਾਨ ਦੇ ਘਰ ਜਾਏ ਤੇ ਉਹ ਲਵ ਜਿਹਾਦ ਹੈ ਜੀ ਤੇ ਗਾਂ ਤਾਂ ਸਾਡੀ ਮਾਤਾ ਹੈ, ਤੇ ਜੇ ਮੁਸਲਮਾਨ ਘਰਾਂ 'ਚ ਗਾਵਾਂ ਰੱਖਦੇ ਨੇ ਇਹ ਵੀ ਲਵ ਜਿਹਾਦ ਹੈ ਕਿ ਇਹ ਤਾਂ ਸਾਡੀ ਗਾਂ ਮਾਤਾ ਦਾ ਜਿਹੜਾ ਹੈ ਉਹ ਅਪਮਾਨ ਹੈ, ਇਹਨਾਂ ਦੇ ਘਰਾਂ 'ਚ ਜਿਹੜਾ ਗਾਵਾਂ ਨਾ ਰਹਿਣ ਦਿਓ ਇਹਨਾਂ ਨੂੰ। ਔਰ ਉਹਦੇ ਜੋ ਕਹਿ ਰਿਹਾ ਹੈ गाय हमारी माता है, हम अपनी माँ का संस्कार जिस तरह करते हैं, कफन देकर, शमशान घाट ले जाकर, उनको मुख अग्नि देकर, जिस तरह से दाह संस्कार किया जाता है उस तरह से गौ माता का दाह संस्कार होना चाहिए। पहला तो उन्हें यह क्या है, ਹੁਣ ਯੂਜੂਲੀ ਕੀ ਹੁੰਦਾ ਹੈ ਜਦੋਂ ਗਾਵਾਂ ਜਾਂ ਮੱਝਾਂ ਜਾਂ ਦੂਜੀਆਂ ਮਰਦੀਆਂ ਨੇ ਕਿਸੇ ਵੀ ਕਾਰਨ ਕਰਕੇ, ਤੇ ਜਿਹੜੇ ਪਿੰਡ ਦੇ ਜਾਂ ਨੇੜੇ ਦੇ ਬਹੁਤ ਵਾਰੀ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਦਲਿਤ ਸ਼ੂਦਰ ਬਣਾਇਆ ਹੋਇਆ ਉਹ ਆ ਕੇ ਲੈ ਜਾਂਦੇ ਨੇ, ਉਹ ਉਸ ਦਾ ਚਮੜਾ ਉਤਾਰਦੇ ਨੇ, ਜਿਹੜੇ ਕਿ ਬਾਅਦ ਦੇ ਵਿੱਚ ਚਮੜਾ ਉਹਨਾਂ ਦਾ ਬੂਟ ਔਰ ਸ਼ੂਜ਼ ਔਰ ਦੂਸਰੇ ਲਈ ਇਸਤੇਮਾਲ ਹੁੰਦਾ ਹੈ, ਔਰ ਬਾਕੀ ਜਿਹੜਾ ਉਸ ਦਾ ਹਿੱਸਾ ਉਸ ਨੂੰ ਦਫਨਾਇਆ ਜਾਂਦਾ। ਇਹ ਹੁਣ ਇਹ ਬੀਜੇਪੀ ਦਾ ਲੀਡਰ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਹੈ ਕਿਉਂਕਿ ਸਾਡੀ ਮਾਂ ਹੈ, ਜੇ ਅਸੀਂ ਆਪਣੇ ਦਾਹ ਸੰਸਕਾਰ ਕਰਦੇ ਤੇ ਫਿਰ ਹੁਣ ਗਾਂ ਮਾਤਾ ਨੂੰ ਵੀ ਉਵੇਂ ਹੀ ਜਿਹੜਾ ਉਹ ਲਿਜਾਇਆ ਜਾਏ, ਉਸ ਨੂੰ ਪੂਰਾ ਕਫਨ ਦਿੱਤਾ ਜਾਏ, ਉਸ ਨੂੰ ਅਗਨੀ ਦਿਖਾਈ ਜਾਏ। ਔਰ ਉਸਨੇ ਸਗੋਂ ਇਸ ਦੇ ਲਈ ਮੰਗ ਕੀਤੀ ਹੈ ਯੂਪੀ ਸਰਕਾਰ ਤੋਂ ਕਿ ਬਈ ਉਹ ਕ੍ਰੀਮੇਟੋਰੀਅਮ ਸ਼ਮਸ਼ਾਨ ਘਾਟ ਬਣਾਏ ਤਾਂ ਕਿ ਗਾਂ ਮਾਤਾ ਦਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਪੂਰਾ ਆਨਰ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਜਾਏ। ਔਰ ਫਿਰ ਇਸ ਤੋਂ ਅੱਗੇ ਜਾ ਕੇ ਹੁਣ ਜਿਹੜੀ ਸ਼੍ਰੀਵਾਸਤਵਾ ਨੇ ਜਿਹੜੀ ਦੂਸਰਾ ਕਮੈਂਟ ਕੀਤਾ, ਔਰ ਇਹ ਉਹਨੇ ਕਿਸੇ ਐਵੇਂ ਘਰ ਬਹਿ ਕੇ ਨਹੀਂ ਕੀਤਾ, ਮਿਊਨਿਸਪਲ ਬੋਰਡ ਦੀ ਮੀਟਿੰਗ 'ਚ ਕੀਤਾ। ਉਹਨੇ ਯੋਗੀ ਆਦਿੱਤਿਆਨਾਥ ਨੂੰ ਕਿਹਾ, ਆਈ ਰਿਕੁਐਸਟ ਯੋਗੀ ਜੀ ਟੂ ਲੁੱਕ ਇਨਟੂ ਦਿਸ ਮੈਟਰ, ਮੈਂ ਚੇਅਰਪਰਸਨ ਹੈ ਔਰ ਕ੍ਰੀਮੇਟੋਰੀਅਮ ਦਿੱਤਾ ਜਾਏ। ਹੁਣ ਜਿਹੜੀ ਉਹ ਦੂਸਰੀ ਗੱਲ ਕਹਿੰਦਾ ਹੈ, ਰਣਜੀਤ ਸ੍ਰੀਵਾਸਤਵਾ ਆਲਸੋ ਮੈਂਸ਼ਨਡ ਲਵ ਜਿਹਾਦ ਵਿਦ ਰੈਫਰੈਂਸ ਟੂ ਕਾਊਜ਼, cows at the houses of Muslims should be taken back। ਜਿਹੜੀਆਂ ਗਾਵਾਂ ਮੁਸਲਮਾਨਾਂ ਦੇ ਘਰਾਂ 'ਚ ਨੇ ਉਹ ਵਾਪਸ ਲਈਆਂ ਜਾਣ। when we consider girls from our homes going to their homes love jihad, should not we consider ਗਊ ਮਾਤਾ going to their homes love jihad too? ਕਿ ਜੇ ਸਾਡੀਆਂ ਕੁੜੀਆਂ ਉਹਨਾਂ ਦੇ ਘਰ ਜਾਂਦੀਆਂ ਨੇ ਤੇ ਅਸੀਂ ਕਹਿੰਦੇ ਆ ਜੀ ਇਹ ਲਵ ਜਿਹਾਦ ਹੈ, ਤੇ ਕੀ ਗਾਵਾਂ ਉਹਨਾਂ ਦੇ ਘਰ ਹੋਣਾ ਵੀ ਲਵ ਜਿਹਾਦ ਨਹੀਂ? cows should be taken back from them at any cost। ਹਰ ਕੀਮਤ ਦੇ ਉੱਤੇ ਉਹਨਾਂ ਤੋਂ ਇਹ ਜਿਹੜੀਆਂ ਗਾਵਾਂ ਨੇ ਇਹ ਵਾਪਸ ਲਈਆਂ ਜਾਣੀਆਂ ਚਾਹੀਦੀਆਂ ਨੇ। ਹੁਣ ਜਦੋਂ ਕਾਇਦੇ ਆਜ਼ਮ ਨੇ ਸਰ ਸੋਭਾ ਸਿੰਘ ਨੂੰ ਕਿਹਾ ਜਾਂ ਆਪਣੇ ਲੋਕਾਂ ਨੂੰ ਜਦੋਂ ਇਹ ਕਹਿੰਦੇ ਸੀ ਕਿ ਭਾਈ ਇਹ, ਔਰ ਉਹਨਾਂ ਨੂੰ ਜਿਹੜੇ ਕਹਿਣ ਵਾਲੇ ਸੀ ਕਿ ਜੀ ਉਹ ਪੂਰੇ ਮੁਸਲਮਾਨ ਨਹੀਂ ਜਾਂ ਉਹਨਾਂ 'ਚ ਆਹ ਕਮਜ਼ੋਰੀ ਹੈ, ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਦੇਖੋ ਇਹ ਜੇ ਸਾਡੇ ਕੋਲ ਆਪਣਾ ਮੁਲਕ ਨਹੀਂ ਹੁੰਦਾ ਤੇ ਫਿਰ ਸਾਡਾ ਕੀ ਹਾਲ ਹੋਏਗਾ, ਤੁਸੀਂ ਅੰਦਾਜ਼ਾ ਵੀ ਨਹੀਂ, ਤੁਹਾਨੂੰ ਕਿਸੇ ਨੇ ਨਮਾਜ਼ ਨਹੀਂ ਪੜ੍ਹਨ ਦੇਣੀ, ਕਿਸੇ ਨੇ ਇਹ ਨਹੀਂ ਰਹਿਣ ਦੇਣਾ। ਔਰ ਇਹ ਜਿਹੜੀ ਅਲਟੀਮੇਟਲੀ ਡਿਟਰਮੀਨੇਸ਼ਨ ਸੀ ਕਿ ਵੀ ਅਸੀਂ ਸਾਨੂੰ ਭਾਵੇਂ ਇੱਕ ਵੇਲੇ ਖਾਣ ਨੂੰ ਮਿਲੇ 24 ਘੰਟਿਆਂ ਦੇ ਵਿੱਚ, ਔਰ ਅਸੀਂ ਪਾਕਿਸਤਾਨ ਤੋਂ ਘੱਟ ਕੋਈ ਚੀਜ਼ ਜਿਹੜੀ ਹੈ ਉਹ ਸਾਨੂੰ ਜਿਹੜਾ ਹੈ ਇਹਨਾਂ ਦੀ ਡੋਮੀਨੈਂਸ ਤੋਂ, ਇਹਨਾਂ ਦੀ ਗੁਲਾਮੀ ਤੋਂ ਨਿਜਾਤ ਨਹੀਂ ਦਿਵਾ ਸਕੇਗੀ। ਅੱਜ ਉਹਨਾਂ ਦਾ ਇਹ ਸਟੈਂਡ, ਔਰ ਮੈਂ ਇਸ ਲਈ ਵੀ ਰਿਪੀਟ ਕਰਦਾ ਕਿ ਅਜੇ ਵੀ ਪਾਕਿਸਤਾਨ ਦੇ ਵਿੱਚ ਇਸ ਕਿਸਮ ਦੇ ਵਨਸ ਇਨ ਅ ਵਾਈਲ ਤੁਹਾਨੂੰ ਸੋ ਕਾਲਡ ਇੰਟੈਲੈਕਚੁਅਲਸ ਦਾ ਸੁਣਨ ਨੂੰ ਲੈਕਚਰ ਮਿਲ ਜਾਂਦਾ ਹੈ, ਜਿਵੇਂ ਸੋ ਕਾਲਡ ਸਿੱਖ ਇੰਟੈਲੈਕਚੁਅਲ ਖਾਲਿਸਤਾਨ ਦੀ ਖਿਲਾਫਤ ਕਰਦੇ ਨੇ, ਜਿਹੜੇ ਕਹਿਣਗੇ ਜੀ ਜੇ ਅਸੀਂ ਵਿੱਚ ਰਹਿੰਦੇ ਵੱਡਾ ਹੁੰਦਾ ਬਰੇ ਸਗੀਰ 'ਚ ਸਾਡੀ ਆਬਾਦੀ ਇਹ ਹੁੰਦੀ ਉਹ ਹੁੰਦੀ। ਤੁਸੀਂ ਅੱਜ ਦੇਖ ਲਓ ਕਿ 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਕਰ ਦਿੱਤਾ। ਇਹ ਗੱਲ ਸਿਰਫ ਇਹ ਨਹੀਂ ਹੈ ਕਿ ਉਹਨਾਂ ਦੇ ਉੱਤੇ ਇਹ ਅਲਟੀਮੇਟਲੀ ਉਹਨਾਂ ਨੂੰ ਇਹ ਬਾਰ-ਬਾਰ ਰਿਅਲਾਈਜ਼ ਕਰਵਾਇਆ ਜਾ ਰਿਹਾ ਕਿ ਤੁਸੀਂ ਸੈਕੰਡ ਕਲਾਸ ਸਿਟੀਜ਼ਨ। ਔਰ ਇਹਨਾਂ 72 ਸਾਲਾਂ 'ਚ ਗੁਰਬਤ ਦਾ ਲੈਵਲ ਕੀ ਹੈ, ਦੂਸਰੇ ਸੈਗਮੈਂਟ ਤੁਸੀਂ ਡਿਸਕਸ ਕਰਾਂਗੇ। ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਆਈ ਹੈ ਇਸ ਦੇ ਉੱਤੇ, ਉਹਨਾਂ ਦੀ ਹਿਊਮਨ ਡਿਵੈਲਪਮੈਂਟ ਰਿਪੋਰਟ, ਕਿ ਭਾਰਤ ਦੇ ਵਿੱਚ ਜਿਹੜਾ ਹਰ ਦੂਸਰਾ ਸ਼ਡਿਊਲ ਟ੍ਰਾਈਬ ਹੈ ਜਿਹੜਾ ਉਹ ਵੀ ਵਿਚਾਰੇ ਉਹੀ ਨੇ ਜਿਹੜੇ ਗਰੀਬ ਇਸ ਕਿਸਮ ਦੇ ਲਾਈਫ ਸਟਾਈਲ 'ਚ ਜਿਉਂਦੇ ਨੇ, ਔਰ ਹਰ ਤੀਸਰਾ ਦਲਿਤ ਤੇ ਮੁਸਲਮਾਨ ਭਾਰਤ ਦੇ ਵਿੱਚ ਗਰੀਬ ਆ, ਐਵਰੀ ਥਰਡ। ਔਰ ਇਹ ਅਸੀਂ ਵੇਰਵੇ 'ਚ UN ਰਿਪੋਰਟ ਨੂੰ ਡਿਸਕਸ ਕਰਾਂਗੇ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਅੱਜ ਜਿਸ ਡਾਇਰੈਕਸ਼ਨ ਦੇ ਵਿੱਚ ਇਹ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਇਹ ਸਾਰਾ ਪਾਰਟ ਚੱਲ ਰਿਹਾ ਤੇਜ਼ੀ ਦੇ ਨਾਲ, ਇਹ ਜਿਹੜਾ ਮੋਹਨ ਭਾਗਵਤ ਨੇ
2014 ਚ ਮੋਦੀ ਦੇ ਬਣਨ ਦੇ ਮੌਕੇ ਕਿਹਾ ਸੀ ਕਿ ਜੀ 2020 ਤੱਕ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਣਾ ਹੈ। ਜੀ ਇਹ ਬਿਲਕੁਲ ਉਸ ਡਾਇਰੈਕਸ਼ਨ ਚ ਉਹਨਾਂ ਦੀਆਂ ਸਰਕਾਰਾਂ, ਉਹ ਜਿਹੜਾ ਯੋਗੀ ਆਦਿੱਤਿਆਨਾਥ ਪਹਿਲਾਂ ਹੀ ਕਿਸ ਕਿਸਮ ਦੀ ਨਫ਼ਰਤ ਔਰ ਕੀ ਉਸ ਦਾ ਕੰਮ ਚੱਲ ਰਿਹਾ ਹੈ। ਬਿਲਕੁਲ ਔਰ ਇਧਰ ਹੁਣ ਤਾਂ ਇਹ ਹੈ ਕਿ ਮੁਸਲਮਾਨਾਂ ਦੇ ਜਿਹੜੇ ਗਰੀਬ ਮੁਸਲਮਾਨ ਵਿਚਾਰੇ ਮਾੜਾ ਮੋਟਾ ਘਰ 'ਚ ਗਾਂ ਰੱਖ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਨੇ, ਕੋਈ ਦੁੱਧ ਵੇਚਦੇ ਹੋਣਗੇ, ਕੋਈ ਆਪਣੇ ਬੱਚਿਆਂ ਲਈ ਹੈ। ਜੀ ਹੁਣ ਇਹ ਨੈਕਸਟ ਮੂਵ ਹੋਏਗਾ ਕਿ ਮੁਸਲਮਾਨਾਂ ਦੇ ਘਰਾਂ 'ਚੋਂ ਗਊਆਂ ਕੱਢ ਲਓ, ਕਿਉਂਕਿ ਇਹ ਸਾਡੀ ਮਾਂ ਹੈ ਔਰ ਇਹ ਵੀ ਲਵ ਜਿਹਾਦ ਦਾ ਹਿੱਸਾ ਹੈ। ਸੋ ਇਹ ਇਸ ਨੂੰ ਗੁਲਾਮੀ ਕਹਿੰਦੇ ਨੇ। ਬਿਲਕੁਲ ਡਾਕਟਰ ਸਾਹਿਬ, ਨੋ ਡਾਊਟ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੂੰ ਤੇ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।